ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸਾਬਕਾ ਪੁਲਿਸ ਅਧਿਕਾਰੀ ਦੇ ਨਾਲ ਜੁੜੀ ਹੋਈ ਹੈ, ਜਿਹੜਾ ਕਿ ਇਸ ਟਾਈਮ ਜੇਲ੍ਹ ਦੇ ਵਿੱਚ ਸੀਗਾ ਇੱਕ ਕਤਲ ਦੇ ਦੋਸ਼ ਦੇ ਵਿੱਚ। ਗ੍ਰੈਂਟ ਹਾਰਡਿਨ 56 ਸਾਲ ਦਾ, ਜਿਹੜਾ ਕਿ ਇਸ ਟਾਈਮ ਹਾਈ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਅਰਕਾਨਸਾ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹ ਇਸ ਟਾਈਮ ਦਹਾਕਿਆਂ ਬੱਧੀ ਜਿਹੜੀ ਉਹਨੂੰ ਸਜ਼ਾ ਮਿਲੀ ਸੀ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਮਾਮਲੇ ਦੇ ਵਿੱਚ, ਉਹ ਇਸ ਟਾਈਮ ਉਹ ਭੁਗਤ ਰਿਹਾ ਸੀਗਾ। ਦੱਸਦੀ ਇੱਕ ਖਬਰ ਦੇ ਮੁਤਾਬਕ, ਜਿਹੜੀ ਕਿ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਆ, ਉਹਦੇ ਮੁਤਾਬਕ ਇਸ ਜਿਹੜੇ ਬੰਦੇ ਦੀ ਭਾਲ ਦੇ ਲਈ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਜਿਹੜੀ ਛਾਪੇਮਾਰੀ ਕਰ ਰਹੀ ਆ ਤੇ ਗ੍ਰੈਂਟ ਹਾਰਡਿਨ ਜਿਹੜਾ 56 ਸਾਲ ਦਾ, ਉਹਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਹੋਈ ਸੀਗੀ, ਜਿਹਦੇ ਵਿੱਚ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ। ਇਹ ਐਜ਼ ਦਾ ਪੁਲਿਸ ਚੀਫ ਗੇਟਵੇ ਅਰਕਾਨਸਾਸ ਦੇ ਵਿੱਚ ਜਿਹੜਾ ਉਹ ਆਪਣੀਆਂ ਸੇਵਾਵਾਂ ਦੇ ਚੁੱਕਿਆ ਤੇ ਉਹਨੂੰ ਜਿਹੜਾ ਕੰਸੀਡਰ ਕੀਤਾ ਜਾ ਰਿਹਾ, ਉਹਨੂੰ ਐਕਸਟ੍ਰੀਮਲੀ ਡੇਂਜਰਸ ਕੈਟਾਗਰੀ ਦੇ ਵਿੱਚ ਰੱਖਿਆ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਬੰਦਾ ਹਥਿਆਰਾਂ ਦੇ ਨਾਲ ਜੁੜਿਆ ਹੋਇਆ ਜਾਂ ਜਿਹਨੂੰ ਕਾਨੂੰਨ ਦਾ ਪਤਾ, ਜਾਂ ਜਿਹਨੂੰ ਇਹ ਪਤਾ ਹੈ ਕਿ ਕਿੱਥੇ ਪੁਲਿਸ ਛਾਪੇਮਾਰੀ ਕਰਕੇ ਕਿਸ ਤਰੀਕੇ ਦੇ ਨਾਲ ਬੰਦਿਆਂ ਨੂੰ ਫੜਦੀ ਆ, ਉਹ ਖੁਦ ਇਸ ਸਾਰੇ ਕਾਸੇ ਦੇ ਵਿੱਚੋਂ ਗੁਜ਼ਰਿਆ, ਤਾਂ ਉਹ ਇਸ ਟਾਈਮ ਉਹਨੂੰ ਇਸੇ ਕਰਕੇ ਐਕਸਟ੍ਰੀਮਲੀ ਡੇਂਜਰਸ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਤੇ ਦੱਸਿਆ ਜਾ ਰਿਹਾ ਕਿ ਇੱਕ ਫੇਸਬੁੱਕ ਜਿਹੜੀ ਇਮੇਜ ਆ, ਉਹ ਵੀ ਜਿਹੜੀ ਅਪਲੋਡ ਕੀਤੀ ਗਈ ਆ ਸਟੋਨ ਕਾਊਂਟੀ ਸ਼ੈਰਿਫ ਦੇ ਆਫਿਸ ਦੇ ਫੇਸਬੁੱਕ ਪੇਜ ਦੇ ਉੱਤੇ, ਤੇ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਨੇ ਜਿਹੜੇ ਚਿੱਟੇ ਕੱਪੜੇ ਪਾਏ ਹੋਏ ਆ ਤੇ ਉਸ ਤੋਂ ਬਾਅਦ ਉਹ ਭੱਜਣ ਦੇ ਵਿੱਚ ਕਾਮਯਾਬ ਕਿਵੇਂ ਹੋ ਗਿਆ। ਇਹ ਇੱਕ ਬਹੁਤ ਵੱਡੀ ਇਸ ਟਾਈਮ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅਧਿਕਾਰੀਆਂ ਦੇ ਲਈ। ਉਹਨਾਂ ਨੇ ਦੱਸਿਆ ਕਿ ਨਾਰਥ ਸੈਂਟਰਲ ਯੂਨਿਟ ਆ ਜਿਹੜੀ, ਜਿੱਥੇ ਉਹ ਜਿਹੜਾ ਇਸ ਟਾਈਮ ਰੱਖਿਆ ਗਿਆ ਸੀਗਾ, ਉਹਨੂੰ ਉੱਥੇ ਭੱਜਣ ਦੇ ਵਿੱਚ ਉਹ ਜਿਹੜਾ ਉਹ ਅਧਿਕਾਰੀਆਂ ਨੂੰ ਵਰਗਲਾ ਕੇ ਜਾਂ ਕਿਵੇਂ ਵੀ ਕਾਮਯਾਬ ਹੋ ਗਿਆ। 2017 ਦੇ ਵਿੱਚ ਹਾਰਡਿਨ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨੇ ਜਿਹੜਾ ਉਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਸਾਬਿਤ ਹੋਇਆ ਕਿ ਉਹਨੇ ਇੱਕ ਕਤਲ ਤੋਂ ਇਲਾਵਾ ਇੱਕ ਰੇਪ ਦੀ ਘਟਨਾ ਨੂੰ ਵੀ ਜਿਹੜਾ ਉਹ ਅੰਜਾਮ ਦਿੱਤਾ ਸੀਗਾ। ਇਹਨੂੰ 30 ਸਾਲਾਂ ਜਿਹੜੀ ਕੈਦ ਹੋਈ ਸੀਗੀ ਹਾਰਡਿਨ ਨੂੰ, ਤੇ ਜਦੋਂ ਉਹ 20 ਸਾਲ ਹਾਲੇ ਉਹਨੇ ਭੁਗਤਣੀ ਸੀਗੀ, ਥੋੜਾ ਸਮਾਂ ਹੀ ਹੋਇਆ ਸੀਗਾ ਉਹਦੀ ਜਿਹੜੀ ਸਜ਼ਾ ਚੱਲ ਰਹੀ ਸੀਗੀ। ਤੇ ਇਸ ਬੰਦੇ ਨੇ ਪੁਲਿਸ ਦੇ ਵਿੱਚ ਵੀ ਰਹਿੰਦਿਆਂ ਕਹਿੰਦੇ ਸ਼ਾਨਦਾਰ ਸੇਵਾਵਾਂ ਦਿੱਤੀਆਂ, ਪਰ ਬਾਅਦ ਦੇ ਵਿੱਚ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਲਾ ਗਿਆ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਣ ਤੋਂ ਬਾਅਦ ਇਹਨੇ ਇੱਕ ਦਰ ਇੱਕ ਜਿਹੜੀਆਂ ਸੰਗੀਨ ਵਾਰਦਾਤਾਂ ਉਹਨਾਂ ਨੂੰ ਅੰਜਾਮ ਦਿੱਤਾ। ਇਸੇ ਕਰਕੇ ਉਹਨੂੰ 30 ਸਾਲਾਂ ਦੀ ਕੈਦ ਹੋਈ ਸੀ, ਪਰ ਹੁਣ ਇਹ ਭੱਜਣ ਦੇ ਵਿੱਚ ਜਿਹੜਾ ਉੱਥੋਂ ਕਾਮਯਾਬ ਹੋ ਗਿਆ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸਾਬਕਾ ਪੁਲਿਸ ਅਧਿਕਾਰੀ ਦੇ ਨਾਲ ਜੁੜੀ ਹੋਈ ਹੈ, ਜਿਹੜਾ ਕਿ ਇਸ ਟਾਈਮ ਜੇਲ੍ਹ ਦੇ ਵਿੱਚ ਸੀਗਾ ਇੱਕ ਕਤਲ ਦੇ ਦੋਸ਼ ਦੇ ਵਿੱਚ। ਗ੍ਰੈਂਟ ਹਾਰਡਿਨ 56 ਸਾਲ ਦਾ, ਜਿਹੜਾ ਕਿ ਇਸ ਟਾਈਮ ਹਾਈ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਅਰਕਾਨਸਾ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹ ਇਸ ਟਾਈਮ ਦਹਾਕਿਆਂ ਬੱਧੀ ਜਿਹੜੀ ਉਹਨੂੰ ਸਜ਼ਾ ਮਿਲੀ ਸੀ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਮਾਮਲੇ ਦੇ ਵਿੱਚ, ਉਹ ਇਸ ਟਾਈਮ ਉਹ ਭੁਗਤ ਰਿਹਾ ਸੀਗਾ। ਦੱਸਦੀ ਇੱਕ ਖਬਰ ਦੇ ਮੁਤਾਬਕ, ਜਿਹੜੀ ਕਿ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਆ, ਉਹਦੇ ਮੁਤਾਬਕ ਇਸ ਜਿਹੜੇ ਬੰਦੇ ਦੀ ਭਾਲ ਦੇ ਲਈ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਜਿਹੜੀ ਛਾਪੇਮਾਰੀ ਕਰ ਰਹੀ ਆ ਤੇ ਗ੍ਰੈਂਟ ਹਾਰਡਿਨ ਜਿਹੜਾ 56 ਸਾਲ ਦਾ, ਉਹਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਹੋਈ ਸੀਗੀ, ਜਿਹਦੇ ਵਿੱਚ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ। ਇਹ ਐਜ਼ ਦਾ ਪੁਲਿਸ ਚੀਫ ਗੇਟਵੇ ਅਰਕਾਨਸਾਸ ਦੇ ਵਿੱਚ ਜਿਹੜਾ ਉਹ ਆਪਣੀਆਂ ਸੇਵਾਵਾਂ ਦੇ ਚੁੱਕਿਆ ਤੇ ਉਹਨੂੰ ਜਿਹੜਾ ਕੰਸੀਡਰ ਕੀਤਾ ਜਾ ਰਿਹਾ, ਉਹਨੂੰ ਐਕਸਟ੍ਰੀਮਲੀ ਡੇਂਜਰਸ ਕੈਟਾਗਰੀ ਦੇ ਵਿੱਚ ਰੱਖਿਆ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਬੰਦਾ ਹਥਿਆਰਾਂ ਦੇ ਨਾਲ ਜੁੜਿਆ ਹੋਇਆ ਜਾਂ ਜਿਹਨੂੰ ਕਾਨੂੰਨ ਦਾ ਪਤਾ, ਜਾਂ ਜਿਹਨੂੰ ਇਹ ਪਤਾ ਹੈ ਕਿ ਕਿੱਥੇ ਪੁਲਿਸ ਛਾਪੇਮਾਰੀ ਕਰਕੇ ਕਿਸ ਤਰੀਕੇ ਦੇ ਨਾਲ ਬੰਦਿਆਂ ਨੂੰ ਫੜਦੀ ਆ, ਉਹ ਖੁਦ ਇਸ ਸਾਰੇ ਕਾਸੇ ਦੇ ਵਿੱਚੋਂ ਗੁਜ਼ਰਿਆ, ਤਾਂ ਉਹ ਇਸ ਟਾਈਮ ਉਹਨੂੰ ਇਸੇ ਕਰਕੇ ਐਕਸਟ੍ਰੀਮਲੀ ਡੇਂਜਰਸ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਤੇ ਦੱਸਿਆ ਜਾ ਰਿਹਾ ਕਿ ਇੱਕ ਫੇਸਬੁੱਕ ਜਿਹੜੀ ਇਮੇਜ ਆ, ਉਹ ਵੀ ਜਿਹੜੀ ਅਪਲੋਡ ਕੀਤੀ ਗਈ ਆ ਸਟੋਨ ਕਾਊਂਟੀ ਸ਼ੈਰਿਫ ਦੇ ਆਫਿਸ ਦੇ ਫੇਸਬੁੱਕ ਪੇਜ ਦੇ ਉੱਤੇ, ਤੇ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਨੇ ਜਿਹੜੇ ਚਿੱਟੇ ਕੱਪੜੇ ਪਾਏ ਹੋਏ ਆ ਤੇ ਉਸ ਤੋਂ ਬਾਅਦ ਉਹ ਭੱਜਣ ਦੇ ਵਿੱਚ ਕਾਮਯਾਬ ਕਿਵੇਂ ਹੋ ਗਿਆ। ਇਹ ਇੱਕ ਬਹੁਤ ਵੱਡੀ ਇਸ ਟਾਈਮ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅਧਿਕਾਰੀਆਂ ਦੇ ਲਈ। ਉਹਨਾਂ ਨੇ ਦੱਸਿਆ ਕਿ ਨਾਰਥ ਸੈਂਟਰਲ ਯੂਨਿਟ ਆ ਜਿਹੜੀ, ਜਿੱਥੇ ਉਹ ਜਿਹੜਾ ਇਸ ਟਾਈਮ ਰੱਖਿਆ ਗਿਆ ਸੀਗਾ, ਉਹਨੂੰ ਉੱਥੇ ਭੱਜਣ ਦੇ ਵਿੱਚ ਉਹ ਜਿਹੜਾ ਉਹ ਅਧਿਕਾਰੀਆਂ ਨੂੰ ਵਰਗਲਾ ਕੇ ਜਾਂ ਕਿਵੇਂ ਵੀ ਕਾਮਯਾਬ ਹੋ ਗਿਆ। 2017 ਦੇ ਵਿੱਚ ਹਾਰਡਿਨ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨੇ ਜਿਹੜਾ ਉਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਸਾਬਿਤ ਹੋਇਆ ਕਿ ਉਹਨੇ ਇੱਕ ਕਤਲ ਤੋਂ ਇਲਾਵਾ ਇੱਕ ਰੇਪ ਦੀ ਘਟਨਾ ਨੂੰ ਵੀ ਜਿਹੜਾ ਉਹ ਅੰਜਾਮ ਦਿੱਤਾ ਸੀਗਾ। ਇਹਨੂੰ 30 ਸਾਲਾਂ ਜਿਹੜੀ ਕੈਦ ਹੋਈ ਸੀਗੀ ਹਾਰਡਿਨ ਨੂੰ, ਤੇ ਜਦੋਂ ਉਹ 20 ਸਾਲ ਹਾਲੇ ਉਹਨੇ ਭੁਗਤਣੀ ਸੀਗੀ, ਥੋੜਾ ਸਮਾਂ ਹੀ ਹੋਇਆ ਸੀਗਾ ਉਹਦੀ ਜਿਹੜੀ ਸਜ਼ਾ ਚੱਲ ਰਹੀ ਸੀਗੀ। ਤੇ ਇਸ ਬੰਦੇ ਨੇ ਪੁਲਿਸ ਦੇ ਵਿੱਚ ਵੀ ਰਹਿੰਦਿਆਂ ਕਹਿੰਦੇ ਸ਼ਾਨਦਾਰ ਸੇਵਾਵਾਂ ਦਿੱਤੀਆਂ, ਪਰ ਬਾਅਦ ਦੇ ਵਿੱਚ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਲਾ ਗਿਆ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਣ ਤੋਂ ਬਾਅਦ ਇਹਨੇ ਇੱਕ ਦਰ ਇੱਕ ਜਿਹੜੀਆਂ ਸੰਗੀਨ ਵਾਰਦਾਤਾਂ ਉਹਨਾਂ ਨੂੰ ਅੰਜਾਮ ਦਿੱਤਾ। ਇਸੇ ਕਰਕੇ ਉਹਨੂੰ 30 ਸਾਲਾਂ ਦੀ ਕੈਦ ਹੋਈ ਸੀ, ਪਰ ਹੁਣ ਇਹ ਭੱਜਣ ਦੇ ਵਿੱਚ ਜਿਹੜਾ ਉੱਥੋਂ ਕਾਮਯਾਬ ਹੋ ਗਿਆ। ਜੀ,